ਲਾਲ ਸਿੰਘ ਵੀ ਇੱਕ ਨਿਹਾਲ ਸਿੰਘ ਵੀ ਇੱਕ ਪਾਲਾ ਸਿੰਘ ਵੀ। ਚਾਰ ਮੁੰਡੇ ਹੁਣ ਉਹਦੇ ਝੰਡਾ ਸਿੰਘ ਦੇ। ਤੇ ਝੰਡਾ ਸਿੰਘ ਤੇ ਗੰਡਾ ਸਿੰਘ ਦੋਵੇਂ ਭਰਾ ਸਨ। ਝੰਡਾ ਸਿੰਘ ਛੋਟਾ ਸੀ ਤੇ ਗੰਡਾ ਸਿੰਘ ਵੱਡਾ ਸੀ। ਅੱਗੋਂ ਇਹ ਗੰਡਾ ਸਿੰਘ ਦਾ ਮੁੰਡਾ ਸੀ ਬੂਟਾ ਸਿੰਘ, ਤੇ ਬੂਟਾ ਸਿੰਘ ਦਾ ਮੁੰਡਾ ਸੀ ਉਹ ਮੇਰਾ ਹਾਣੀ ਸੀ, ਉਹਦਾ ਨਾਂ ਹੈ ਦਲੀਪਾ ਸਿੰਘ। ਹਾਂ ਠੀਕ ਹੈ ਬਾਬਾ ਜੀ। ਸਾਡਾ ਆਪਣਾ ਜਿਹੜਾ ਪੜਦਾਦਾ ਸੀ ਇਹ ਵੀ ਕਹਿੰਦੇ ਭਲਵਾਨ ਸੀਗਾ। ਤੁਹਾਡਾ ਜਿਹੜਾ ਸੀ ਨਾ ਪੜਦਾਦਾ ਗੰਡਾ ਸਿੰਘ ਉਹ ਨਹੀਂ ਮੈਂ ਵੇਖਿਆ, ਤੇ ਜਿਹੜਾ ਸੀ ਨਾ ਉਹਦਾ ਭਰਾ ਝੰਡਾ ਸਿੰਘ ਉਹ ਵੇਖਿਆ ਸੀ। ਉਹਦਾ ਪੁੱਤਰ ਸੀ ਇੱਕ ਨਿਹਾਲ ਸਿੰਘ, ਇੱਕ ਲਾਲ ਸਿੰਘ, ਇੱਕ ਪਾਲਾ ਸਿੰਘ। ਹਾਂਜੀ ਤੇ ਬੂਟਾ ਸਿੰਘ ਵੀ ਭਲਵਾਨ ਸੀ ਸਾਡਾ ਦਾਦਾ ਸੀ ਜਿਹੜਾ। ਆਹ ਬੂਟਾ ਸਿੰਘ, ਤੇ ਬੂਟਾ ਸਿੰਘ ਦਾ ਮੁੰਡਾ ਸੀ ਉਹ ਦਲੀਪ ਸਿੰਘ, ਉਹ ਮੇਰਾ ਹਾਣੀ ਸੀ। ਹਾਂਜੀ 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 ਦਲੀਪ ਸਿੰਘ ਮੇਰੇ ਖਿਆਲ ਜਦੋਂ ਇੱਥੋਂ ਗਿਆ 12-13 ਸਾਲਾਂ ਦਾ ਸੀ। ਆਹੋ ਤੇ ਜਿਹੜਾ ਸੀ ਆਪਣਾ ਪਿੰਡੋਂ ਲੈਂਦੇ ਖੂਹ ਸੀ ਉਹਨਾਂ ਦਾ। ਅਸੀਂ ਪਿੱਛੇ ਕੰਮ ਪਿੰਡੋਂ ਲੈਂਦੀ ਕਰਾਂ ਕੋਲ। ਅੱਛਾ ਹਾਂ ਘਰ ਬਾਰ ਹੈ ਨਾ ਮੋਢੇ ਮਾਰ ਗਏ ਸਨ ਗੋਂਡਾਂ ਮੈਂ ਆਇਆ ਸਾਂ ਮੈਂ ਮਿਲ ਜੀ ਹਾਂ 5-7 ਖੂਹ ਸਨ ਇਹਨਾਂ ਦੇ। ਇਹ ਬਾਬਾ ਆ ਗਿਆ ਬਾਹਰੋਂ 40-50 ਦੇ ਖੂਹ ਹੁੰਦਾ ਕਿੱਲਿਆਂ ਦੇ। ਠੀਕ ਹੈ ਫਿਰ ਤੇ ਤਾਇਆ ਸਾਡਾ ਸੱਚਾ ਹੀ ਕਹਿੰਦਾ ਇਹ ਮੁਰੱਬਿਆਂ ਦੇ ਮਾਲਕ ਦਾ। ਹਾਂ ਨਰਬਿਆਂ ਦੇ ਮਾਲਕ ਸਨ। ਘਰ ਨਾਲ ਕਿਵੇਂ ਹੈ ਇਹਨਾਂ ਖੂਹ ਦੱਸਾਂ ਇਹ ਪਾਲਣਾ ਵਾਲਾ, ਨਸਪਾਲਾ ਵਾਲਾ, ਤੇ ਪੀਰੋ ਵਾਲਾ, ਜਲਾਲ ਵਾਲਾ, ਤੇ ਨਵਾਂ ਖੂਹ ਉਹਨੂੰ ਮੁਰਦੇ ਵਾਲਾ ਆਉਂਦੇ ਸਨ, ਫਿਰ ਨਾਈਆਂ ਵਾਲਾ, ਫਿਰ ਕੱਲਾ ਨੂੰ ਲੈਂਦੇ ਨੂੰ ਟੁਰ ਪੈਂਦੀ ਸੀ ਜਿਵੇਂ। ਫਿਰ ਇੱਧਰ ਬਾਈਪਾਸ ਆ ਤੇ ਸ਼ਹਿਰ ਆ ਤੇ ਕੁਝ ਵਾਲਿਆ ਦਾ ਉੱਧਰ ਵੀ ਇਹਨਾਂ ਦੀ ਭੋਏ ਬਣੀ ਜਿਹੀ ਸੀ। ਇਹ ਸਾਰੇ ਤੁਹਾਡੇ ਖੂਹ ਦੱਸੇ ਨੇ ਜਿਹੜੇ ਪੈਲੀਆਂ ਵਿੱਚ ਖੂਹ ਆਹੋ ਜਿਨ੍ਹਾਂ ਦਾ ਪਾਣੀ ਲੱਗਦਾ। ਇੱਕ ਮਹੀਨੇ ਦੇ ਸਨ ਬੂਟਾ ਸਿੰਘ ਤੇ ਦਿਆਲ ਸਿੰਘ ਤੇ ਪਾਲਾ ਸਿੰਘ, ਇਹ ਚਾਚੇ ਬਾਬੇ ਦੇ ਸਨ। ਇਹਨਾਂ ਦੀ ਲੜਾਈ ਵੀ ਇੱਕ ਵਾਰੀ ਹੋਈ ਸੀ ਬੜੀ। ਲੜਦੇ ਮਰਦੇ ਤੇ ਇੱਥੇ ਵੀ ਬੜਾ ਆਣੇ ਆ ਗਏ। ਲੜਦੇ ਉੱਤੇ ਹੀ ਬੜੇ ਆ ਜਾ ਕੇ। ਉਹਦੇ ਬੜਾ ਲੜਦੇ ਆ। ਬਾਬੇ ਇਹਨਾਂ ਦੇ ਘਰ ਕੱਚੇ ਹੁੰਦੇ ਹੁਣ ਕਿ ਪੱਕੇ ਸਨ ਬੂਟੇ ਸਿੰਘ ਕਹਿੰਦੇ। ਬੰਨੇ ਆ ਪੱਕੀ ਦੇ ਅੰਦਰ ਆ ਕੱਚੀ ਪੱਕੀ ਛੱਡਦੇ ਹਨ। ਆਂਦਾ ਪਿਆ ਤੁਹਾਡੇ ਜਿਹੜੇ ਘਰ ਸਨ ਨਾ ਬਾਬੇ ਹੋਰਾਂ ਦੇ ਵੱਡਿਆਂ ਦੇ ਤੁਹਾਡੇ ਦਾਦਿਆਂ ਦੇ, ਆਂਦਾ ਬਾਹਰ ਦੀ ਜਿਹੜੀ ਕੰਧਾਂ ਹਨ ਬਾਹਰ ਦੀਆਂ ਕੰਧਾਂ ਗਲੀ ਵਾਲੀਆਂ ਉਹ ਪੱਕੀਆਂ ਸਨ, ਬਾਹਰ ਵਾਲੀ ਸਾਈਡ ਤੇ ਅੰਦਰੋਂ ਕੱਚੇ ਸਨ। ਕੱਚੇ ਮਕਾਨ ਤਾਂ ਹੈ ਨਾ ਕੱਚੇ ਸਾਰੇ ਮੁਲਕ ਦੇ ਅੰਦਰ ਕੱਚੀ ਬਹੁਤੇ ਹੁੰਦੇ ਹਨ। ਤੇ ਜਿਹੜਾ ਸੀ ਨਾ ਬੂਟਾ ਸਿੰਘ ਤੁਹਾਡਾ ਦਾਦਾ ਗੱਲ ਸੁਣਦਾ ਪਿਆ ਇਹ ਏਦਾਂ ਮੋਟਾ ਸੀ, ਘੋੜੀ ਵੀ ਨਾਲ ਜਾਈਦੇ ਉਹ ਥੱਲੇ ਲਿਫ ਜਾਂਦੀ ਸੀ। ਇਹਨਾਂ ਭਾਰਾ ਸੀ ਇੰਨਾ ਭਾਰਾ ਸੀ ਉਹ ਦੋਣਾ ਸ਼ਰਾਬ ਪੀ ਜਾਂਦਾ ਸੀ। ਅੱਛਾ ਆਂਦਾ ਦੋਣਾ ਸ਼ਰਾਬ ਦਾ ਪੀ ਛੱਡਦਾ ਸੀ। ਆਹੋ ਭਾਰਾ ਬੜਾ ਹੀ ਘੋੜੀ ਵੀ ਘੋੜੀਆਂ ਦਾ ਲੱਕ ਚੋਂ ਬਹਿ ਜਾਂਦੀ ਇੰਨਾ ਭਾਰ ਸੀ ਉਹਦਾ, ਇੰਨਾ ਜਣਾ ਸੀ। ਦਲੀਪ ਸਿੰਘ ਕੋਲ ਨੇ 3 ਮੁੰਡੇ ਤੇ ਮੇਰਾ ਡੈਡੀ ਦਲੀਪ ਸਿੰਘ ਤੋਂ ਛੋਟਾ ਸੀ। ਅਸੀਂ 2 ਭਰਾ ਵਾਂ, ਇੱਕ ਇੰਡੀਆ ਹੈ ਤੇ ਮੈਂ ਇੱਥੇ ਆਪਣੇ ਪਰਿਵਾਰ ਸਮੇਤ ਅਮਰੀਕਾ 'ਚ। ਅੱਛਾ ਤੇ ਦੂਜਾ ਆਪਣਾ ਚਾਚਾ ਸਾਡਾ ਉਹਦੇ ਕੋਲੇ 2 ਮੁੰਡੇ ਹਨ, ਇੱਕ ਪੂਰਾ ਹੋ ਗਿਆ, ਦੂਜਾ ਵੀ ਪੂਰਾ ਹੋ ਗਿਆ, ਉਹਦਾ ਵੀ ਪੁੱਤਰ ਹੀ ਰਹਿ ਗਿਆ ਇੱਕ। ਬਾਅਦ ਮੌਤ ਜਿਹੜੀ ਹੈ ਜ਼ਮੀਨ ਸਾਡੇ ਕੋਲ ਉੱਥੇ ਵੀ ਐਵੇਂ ਗਈ ਬਾਬਾ 4 ਮਰਬੇ ਜ਼ਮੀਨ 100 ਕਿੱਲਾ ਜ਼ਮੀਨ ਸਾਨੂੰ ਪਈ ਸੀ ਉੱਥੇ, ਜ਼ਿਆਦਾ ਨਹੀਂ ਪਈ ਹੈਗੀ। ਬਾਕੀ ਸਾਡੀ ਕੱਟ ਕੁੱਟ ਲਈ ਗਏ ਇਹਨਾਂ ਨੇ, ਪਤਾ ਨਹੀਂ ਕਿਹੜੇ ਚੱਕਰਾਂ ਦੇ 100 ਕਿੱਲਾ ਜ਼ਮੀਨ ਪਈ ਸੀ ਸਾਨੂੰ। ਆਂਦਾ ਇੰਡੀਆ ਜਾ ਕੇ 100 ਕਿੱਲਾ ਲਾਟ ਹੋਈ। ਨਹੀਂ ਬੜੇ ਵੱਡੇ ਮਾਲਕ ਸਨ ਚੰਗੇ ਮਾਲਕ ਗੋਂਦਰਾਂ ਵਾਲੇ ਦੇ। ਆਹੋ ਆਂਦਾ ਚੰਗੇ ਵੱਡੇ ਮਾਲਕ ਸਨ ਤੁਹਾਡੇ ਵੱਡੇ ਜਿਹੜੇ ਗੋਂਦਰਾਂ ਵਾਲੇ ਦੇ। 6-7 ਤੇ ਖੂਹ ਸਨ ਇਹਨਾਂ ਇਹ ਕੌਣ ਸਨ ਜ਼ਾਤ ਦੇ? ਕੌਣ ਸਨ ਜ਼ਾਤ ਦੇ? ਇੱਕ ਸਨ। ਨਹੀਂ ਜ਼ਾਤ ਕਿਹੜੀ ਸੀ ਇਹਨਾਂ ਦੀ? ਰਾਤ ਬੜੈਚ ਸਨ। ਬੜੈਚ ਸਨ? ਆਹੋ ਬਾਬੇ ਨੂੰ ਪਤਾ ਆਂਦਾ ਬੜੈਚ ਸਨ।
ਬਣਾਇਆ ਤੇ ਸਦਾ ਰਾਜੀ ਬਣਾਇਆ ਸਾ ਬਾਬਾ। ਹਾਂ ਸਦਾ ਰਾਜੀ ਮਹਾਰਾਜ। ਸਦਾ ਦਿਆਲ ਸਿੰਘ ਜਿਹੜਾ ਸੀ ਨਾ ਉਹਦਾ ਨਾਂ ਹੀ ਸਦਾ ਰਾਜੀ ਆ, ਉਹਦਾ ਪਿਓ ਸਰਦਾਰਾ ਸੀ। ਅੱਛਾ ਅੱਛਾ ਜੀ। ਦਿਆਲ ਸਿੰਘ ਦਾ ਪਿਓ ਦੇ ਨਾਂ ਸਰਦਾਰ ਸੀ, ਸਰਦਾਰ ਸਿੰਘ। ਉਹਨੇ ਨੇ ਕੰਮ ਸਾਈ ਲੱਗੇ ਹੁੰਦੇ ਹਨ ਨਾ ਤੇ ਆਵਾਜ਼ ਮਾਰਨੀ ਜਦ ਆ ਜਾਣਾ ਨਾ ਉਹ ਰੋਟੀ ਖਾਣ ਵੀ ਜਦ ਨਹੀਂ ਨਾ ਆਇਆ ਉਹਦੀ ਕੁੱਤੇ ਕੇ ਪਾ ਜਾਂਦੀ। ਸਮਝ ਲੱਗੀ ਕੀ ਕਹਿੰਦਾ ਬਾਬਾ? ਦੂਜਾ ਪਾਲਕ ਉਹ ਛੇਤੀ ਆਉਣਾ। ਸਮਝ ਲੱਗੀ ਕੀ ਕਿਹਾ ਬਾਬੇ ਨੇ? ਬਾਬਾ ਸਮਝ ਗਿਆ। ਬਾਬਾ ਕਹਿੰਦਾ ਜਿਹੜੇ ਸਾਈ ਰੱਖੇ ਹਨ ਨਾ, ਮੇਰੀ ਰੋਟੀ ਕੁੱਤੇ ਨੂੰ ਲਾ ਦੇਣੀ ਉਹਨੇ। ਆਹੋ ਨਹੀਂ ਉਹ ਜਿਹੜੇ ਸਾਈ ਨਾ ਰੱਖੇ ਸੀ ਨਾ ਕੰਮ ਕਰਨ ਵਾਲੇ, ਉਹਨਾਂ ਨੂੰ ਉਹਨੇ ਆਵਾਜ਼ ਮਾਰਨ ਵੀ ਆਣ ਕੇ ਰੋਟੀ ਖਾ ਲਓ, ਰੋਟੀ ਆ ਗਈ ਏ। ਉਹ ਜਿਨ੍ਹਾਂ ਨੇ ਆ ਜਾਣਾ ਉਹਨਾਂ ਨੂੰ ਦੇ ਦੇਣੇ, ਜਿਹੜੇ ਵੇਖਣੇ ਅਜੇ ਨਹੀਂ ਮੇਰੀ ਗੱਲ ਤੇ ਆਇਆ ਆਂਦਾ ਉਹਦੇ ਹਿੱਸੇ ਦੀ ਕੁੱਤੇ ਨੂੰ ਪਾ ਦਿੰਦਾ ਵੀ ਚੱਲ ਭੁੱਖਾ ਰਿਹਾ, ਤੈਨੂੰ ਕੱਲ ਨੂੰ ਯਾਦ ਰਹੇਗਾ ਛੇਤੀ ਆਉਣਾ। ਹਾਂ ਇਹ ਛੇਤੀ ਆ ਜਾਣਾ। ਇਹ ਬਾਬਾ ਜੀ ਜਿਹੜੇ ਦਿਆਲ ਸਿੰਘ ਜੀ ਹਨ ਇਹ ਆਪਣਾ ਇਹ ਬੂਟਾ ਸਿੰਘ ਗੰਡਾ ਸਿੰਘਾਂ ਦੇ ਪਰਿਵਾਰ ਚੋਂ ਹੀ ਸਨ। ਹਾਂਜੀ ਕਹਿੰਦਾ ਦਿਆਲ ਸਿੰਘ ਕੀ ਲੱਗਦੇ ਹਾਂ ਉਹਦੇ? ਓਏ ਇਹ ਚੱਜ ਬਾਬੇ ਸਾਨੇ ਸ਼ਰੀਕਾ ਹੀ ਸੀ। ਆਂਦੇ ਸ਼ਰੀਕੇ ਸਨ, ਚਾਚੇ ਬਾਬੇ ਆਪਸ ਚ ਲੱਗਦੇ ਸਨ। ਅੱਛਾ ਸੇਵਾ ਪਿਆ। ਆਹੋ ਸ਼ਰੀਕਾ ਹੀ ਸੀ, ਇਹਨਾਂ ਦਾ ਖਾਪਾ ਮਗਮੋ ਇੱਕੋ ਹੀ ਸੀ। ਇਹ ਉਹਨਾਂ ਦੇ ਨਾਲ ਧਿਆਈ ਦੇ ਮਾਲਕ ਸਨ। ਓਕੇ ਠੀਕ ਹੈ ਜੀ। ਮੈਂ ਵੇਨਾ ਕਾ ਤਾਲਾ ਲਾ ਕੇ ਕਿੱਥੇ ਇਹ ਝੰਡਾ ਸਿੰਘ ਤੇ ਗੰਦਾ ਸਿੰਘ, ਇਹ ਦਿਆਲ ਸਿੰਘ ਉਹਦੇ ਨਾਲ ਤੀਜੇ ਫਿਰ ਮਾਲਕ ਸਨ। ਉਹ ਸਨ ਲੋਕਾ ਸਿੰਘ, ਦਵਾਨਾ ਸਿੰਘ ਤੇ ਦਿਆਲ ਸਿੰਘ। ਉਹਨੂੰ ਆਦੇ ਦਿਆਲ ਸਿੰਘ ਸਦਾ ਰਾਜੀ ਆ। ਉਹਦਾ ਜਿਹੜਾ ਸੀ ਨਾ ਪਿਓ ਕਿਸੇ ਨੂੰ ਮੋੜਦਾ ਨਹੀਂ ਵੀ ਸ਼ਾਇਦ ਲੈਣ ਆਇਆ ਇਹਨੂੰ ਨਾਂ ਦਾ ਧਰਿਆ ਸਦਾ ਰਾਜੀ। ਕਿਸੇ ਨੂੰ ਮੋੜਨਾ ਨਹੀਂ ਗਰੀਬ ਨੂੰ, ਉਹਦਾ ਸਦਾਪਤੀ ਤਾਂ ਇਹ ਨਾਂ ਸਦਾਰਾ ਜੀ ਤਾਂ ਸਦਾ ਰਾਜੀ ਨੇ ਉਹ ਬੰਦੇ ਵਕਤ ਉਹਦਾ ਮਾੜੇ ਸਨ ਤੇ ਬੰਦਿਆਂ ਨੇ ਸਦਾ ਰਾਜ ਇਹਨਾਂ ਦੇ ਘਰ ਹੈ। ਅੱਛਾ ਚਲੋ ਬਾਕੀ ਬੜੀ ਬਾਬਾ ਜੀ ਦਰਸ਼ਨ ਹੋਏ ਤੁਹਾਡੇ, ਬੜੀ ਮਿਹਰਬਾਨੀ ਭਾਜੀ ਤੁਹਾਡੀ। ਚਲੋ ਘਰ ਬਾਹਰ ਕਿਸੇ ਟਾਈਮ ਮੌਕਾ ਲੱਗਿਆ ਜਰੂਰ ਵਿਖਾਇਓ ਸਾਨੂੰ। ਆਹੋ ਥੋੜਾ ਕੋਲੋਂ ਅੱਗੇ ਆ, ਇੱਥੋਂ 1 ਕਿਲੋਮੀਟਰ ਅਗਾਂਹ ਹੈ। ਪਿੰਡ ਬਹੁਤ ਵੱਡਾ ਹੁਣ ਗੋਂਦਲਾ ਵਾਲਾ, ਚੰਗਾ ਵੱਡਾ ਹੈ। ਇਹ ਸ਼ਹਿਰ ਕੋਈ ਵਾਲਾ ਦੇ ਨਾਲ ਗਏ ਨੇ, ਕੁੜੀਆਂ ਦੇ ਨਾਲ ਹੀ ਰਲ ਗਿਆ ਹੈ। ਵੇਖੀ ਹਾਂ ਦਲੀਪ ਸਿੰਘ ਦੱਸਦਾ ਹੁੰਦਾ ਸੀ, ਕਹਿੰਦਾ ਸਾਡਾ ਤੇ ਕਸਬਾ ਜਿਹਾ ਹੀ, ਕਹਿੰਦਾ ਸ਼ਹਿਰ ਦੇ ਨਾਲ ਜ਼ਿਲ੍ਹੇ ਦੇ ਨਾਲ ਗੁਜਰਾਂ ਵਾਲੇ ਦੇ ਨਾਲ ਹੀ ਰਲਣ ਤਿਆਰ ਸੀ ਉਦੋਂ ਹੀ। ਨਹੀਂ ਹੁਣ ਤਾਂ ਮਿਕਸ ਹੈ ਕਿ ਕੋਈ ਪਤਾ ਲੱਗਦਾ ਕਿਹੜਾ ਗੋਂਦਲਾ ਗੁਜਰਾਂ ਕੋਈ ਹੋ ਗਿਆ ਦੁਆਲੇ ਦੇ ਪਿੰਡ ਦੇ ਵਿੱਚ ਰਲ ਗਿਆ ਮੈਂ। ਹਾਂ ਠੀਕ ਚਲੋ ਵਧੀਆ ਜੀ। ਫਿਰ ਆਬਾਦੀ ਬੜੀ ਹੈ ਤੇ ਰਹਿ ਹੀ ਬੜੀ ਹੈ। ਲਾ ਜਾਓ ਚੱਕਰ ਕੋ ਆਣ ਕੇ ਵੇਖ ਜੋ ਆਪਣੇ ਵੱਡਿਆਂ ਦਾ ਪਿੰਡ ਪੁੰਡ ਘਰ ਕੋਲ ਆਣ ਕੇ ਮੈਨੂੰ ਵੇਖ ਲਓ। ਦੇਖਦਾ ਮੈਂ ਭਾਜੀ, ਮੈਂ ਵੇਖਦਾ ਬਣਾਉਣਾ ਪ੍ਰੋਗਰਾਮ 2-4 ਮਹੀਨਿਆਂ ਨੂੰ ਤੁਹਾਡੇ ਨਾਲ ਕਨੈਕਟ ਕਰਕੇ ਆਵਾਂਗਾ। ਚਲੋ ਠੀਕ ਹੈ ਠੀਕ ਹੈ। ਤੇ ਧੰਨਵਾਦ ਭਾਜੀ ਤੁਹਾਡਾ ਬਹੁਤ ਬਹੁਤ, ਬਜ਼ੁਰਗਾਂ ਨਾਲ ਵਾਰਤਾਲਾਪ ਕਰਾਇਆ ਜੀ। ਤੇ ਤੁਹਾਡਾ ਨਾਂ ਮਿਹਰਬਾਨੀ। ਕੀ? ਚਲੋ ਸੁਣਦਾ ਬਾਬਾ ਪੁੱਛਣਾ ਤੇਰਾ ਨਾਂ ਕੀ ਹੈ? ਮੇਰਾ ਨਾਮ ਹੈ ਬਾਬਾ ਜੀ ਸਾਹਿਬ ਸਿੰਘ। ਸਾਹਿਬ ਸਿੰਘ ਸਾਹਿਬ ਸਿੰਘ ਸਾਧ ਸਿੰਘ। ਹਾਂਜੀ ਹਾਂਜੀ। ਸਾਧ ਸਿੰਘ ਤੇਰੇ ਆਪਣੇ ਪਹਿਲਾਂ ਫਿਰ ਤਾਰਫ ਕਰਾ ਦੇ ਬਾਬੇ ਨੂੰ, ਬਾਬਾ ਭੁੱਲ ਜਾਂਦਾ। ਮੇਰਾ ਜਿਹੜਾ ਡੈਡੀ ਸੀ ਨਾ ਉਹ 1 ਸਾਲ ਦਾ ਸੀ ਜਦੋਂ ਇੱਥੋਂ ਗਏ ਨੇ, ਸਾਲ 2 ਸਾਲਾਂ ਦਾ ਹੀ ਸੀ ਉਹ। ਜਦੋਂ ਇੱਥੋਂ ਗੋਂਦਲਵਾਲ ਚ ਗਏ ਨਾ, ਇਹਦਾ ਅੱਬਾ ਜਿਹੜਾ ਕੀ ਸੀ ਨਾਮ ਤੁਹਾਡੇ ਵਾਲ ਦਾ ਅੱਬੇ ਦਾ? ਗੁਰਚਰਨ ਸਿੰਘ। ਗੁਰਚਰਨ ਸਿੰਘ। ਆਂਦਾ ਇਹ 2 ਸਾਲ ਦਾ ਜਦੋਂ ਗਿਆ ਇੱਥੋਂ। ਠੀਕ ਹੈ। ਆਹੋ ਹੋਲਾ ਸੀ ਦਲੀਪ ਸਿੰਘ ਵੇਖਿਆ ਉਹ ਸਾਡਾ ਹਾਣੀ ਸੀ। ਆਂਦਾ ਦਲੀਪ ਸਿੰਘ ਮੇਰੇ ਜਿੱਡਾ ਸੀ ਉਦੋਂ। ਦਲੀਪ ਸਿੰਘ ਤਗੜਾ ਸੀ ਤੇ ਉਦੋਂ ਛੋਟੀਆਂ ਮੇਰੀਆਂ 2 ਭੂਆ ਹਨ ਹਾਂ ਦਲੀਪ ਸਿੰਘ ਤੋਂ। ਠੀਕ ਹੈ। ਦਲੀਪ ਸਿੰਘ ਦੀਆਂ ਭੈਣਾਂ। ਹਾਂ। ਫਿਰ ਤੀਜੇ ਥਾਂ ਤੇ ਮੇਰਾ ਡੈਡੀ ਸੀ ਤੇ ਉਦੋਂ ਚੌਥੇ ਥਾਂ ਤੇ ਫਿਰ ਜਾ ਕੇ ਸਾਡੀ ਚਾਚਾ। ਆਹੋ ਇਹ ਬੁੱਢਾ ਸਿੰਘ ਦੀ ਜਿਹੜੀ ਪੀਣਾ ਨਾ ਉਹ ਦਵਾਨਿਆਂ ਦੇ ਇਸ ਪ੍ਰਕਾਰ ਤੋਂ ਅੱਗੇ ਜਿਹੜੀ ਫੱਕ ਜਾਂਦੀ ਹੈ ਪਿੱਛੇ ਹੁਣ ਖਾਨਗਾ ਦੋਗਰਾਂ ਦੀ। ਆਹੋ ਉਹਦੇ ਦੇ ਕੋਲ ਪਾਸੇ ਦੇ ਛੀਨੇ ਉਹਦੇ ਜਾਈਆਂ। ਬੂਟਾ ਸਿੰਘ ਦੀਆਂ ਧੀਆਂ ਦੀ ਗੱਲ ਕਰਦਾ, ਬੂਟਾ ਸਿੰਘ ਦੀਆਂ ਧੀਆਂ ਜਿਹੜੀਆਂ। ਹਾਂ ਵੱਡੀ ਉੱਥੇ ਹੀ ਆਈ ਸੀ। ਵੱਡੀ ਠੀਕ ਹੈ ਬਾਬਾ ਸਹੀ ਹੈ। ਬਰਕਤ ਸਿੰਘ ਦਾ ਪੁੱਤਰ ਸੀ ਗੁਰਬਚਨ ਸਿੰਘ ਤੇ ਉਹਦਾ ਕੋਈ ਅੱਗੋਂ ਹੈ। ਉਦੋਂ ਉਹਦੀ ਕੁੜੀ ਸੀ ਇੱਥੇ ਕੋਈ, ਇਹ ਵਿਆਹ ਹੋਇਆ ਸੀ ਉਹਦਾ ਜਦੋਂ ਗਏ ਨੇ। ਨਹੀਂ ਇਹ ਨਹੀਂ ਹੈਗਾ ਉਹਨਾਂ ਦਾ ਕੋਈ ਵੀ ਸਾਡੇ ਕੋਲ ਤੇ ਉਹਨਾਂ ਦੇ ਨਹੀਂ ਜਿਹੜਾ ਵਿੱਚ ਬੰਦਾ ਛੱਡ ਕੇ ਸਾਡੇ ਕੋਲ ਤੇ ਉਹ ਜਿਹੜਾ ਤੁਸੀਂ ਕਹਿੰਦੇ ਹੋ ਵੀ ਉਹ ਈਸਰ ਸਿੰਘ ਜਿਹੜਾ ਦੱਸਦੇ ਹੋ ਬਜ਼ੁਰਗ ਛੱਡ ਕੇ ਹਨਾ। ਛੱਡ ਕੇ ਬਜ਼ੁਰਗ ਤੇ ਰਿਹਾ ਸੀ 2-3 ਮਹੀਨੇ ਤੋਂ ਪਾਲਿਆ, ਫਿਰ ਬਾਅਦ ਛੱਡ ਕੇ ਉਹਦੇ ਬਾਰੇ ਗੱਲ ਕਰੋ।
ਅਦੋਂ ਬਰਕਤ ਸਿੰਘ ਦਾ ਪਿਓ ਸੀ, ਉਹਦਾ ਨਾਂ ਸੀ ਮੋਜ ਭੁੱਲ ਗਿਆ ਨਾਂ ਮੈਨੂੰ। ਉਹਦਾ ਨਾਂ ਸੀ ਈਸ਼ਰ ਸਿੰਘ। ਈਸ਼ਰ ਸਿੰਘ ਉਹਦਾ ਬਰਕਤ ਦਾ ਭਰਾ ਸੀ। ਹਾਂ ਬਰਕਤ ਸਿੰਘ ਤੇ ਈਸ਼ਰ ਸਿੰਘ ਉਹ ਦੋਵੇਂ ਭਰਾ ਦਾ, ਤੇ ਉਹਨਾਂ ਦਾ ਪਿਓ ਸੀ, ਉਹਦਾ ਨਾਂ ਸੀ ਕੋਈ ਵੱਡਾ ਜੀ, ਮੈਨੂੰ ਭੁੱਲ ਗਿਆ। ਉਹ ਸਾਡੇ ਕੋਲ 2 ਸਾਲ ਵਿਆਹ ਸੀ, ਤੇ ਫਿਰ ਉਹਨੂੰ ਵਾਘਾ ਪੋਰਟ ਤੇ ਛੱਡ ਕੇ ਆਏ ਸਾਂ। 2 ਸਾਲ ਉਹਦੀ ਸੇਵਾ ਕਰਦੇ ਰਹੇ। ਤੇ 2 ਸਾਲ ਉਹਦੀ ਸੇਵਾ ਕਰਦੇ ਰਹੇ। ਅੱਛਾ ਕੱਪੜੇ ਬਾਬਾ, ਉਹ ਬਾਕੀ ਚਲੇ ਗਏ ਤਾਂ ਉਹ ਰਹਿ ਗਏ ਸੀ ਤੁਹਾਡੇ ਕੋਲ? ਉਹ ਨਦੀਨਾ ਸੀ ਨਾ, ਤੇ ਵਡੇਰਾ ਸੀ, ਅੱਛਾ ਜਾ ਨਹੀਂ ਸੀ ਸਕਦਾ। ਅੱਛਾ ਉਹ ਬਰਕਤ ਸਿੰਘ ਆ ਗਿਆ ਮੇਰੇ ਪਿਓ ਨੂੰ, ਤੇ ਮੱਝ ਦੇ ਗਿਆ ਤੇ ਮੱਝ ਉਹ ਮੈਂਬਰਾਂ ਖੋਹ ਲਈ। ਫਿਰ ਅਸੀਂ ਆਪਣੀ ਮੱਝ ਦਾ ਨਹੀਂ ਤੇ ਉਹ ਜਦੋਂ ਤੁਸੀਂ ਉਹਨੂੰ ਰੱਖਿਆ ਸੀ 2 ਸਾਲ 2 ਸਾਲ ਰੱਖਿਆ ਸੀ। ਉਹ ਕੋਈ ਹਮਲੇ ਵਾਲਿਆ ਨਹੀਂ ਨਿਆਂ ਦੇ ਵੀ ਕਿਉਂ ਰੱਖਿਆ ਮਾਰ ਬੰਦੇ ਪੈਂਦੇ ਹਨ ਕਈ ਮਾਜਰ। ਅੱਛਾ ਇਹ ਤੋਂ ਬਾਅਦ ਨੂੰ ਆ ਗਿਆ। ਅੱਛਾ ਤੇ ਆਹ ਕਿ ਖਬਰਦਾਰ ਜਿਹੜੇ ਨੇੜੇ ਆ ਤੁਹਾਡਾ ਇਹਦੇ ਨਾਲ ਦੇਰ ਘੱਟ ਚੱਲੇ ਜਾਂ ਵੱਧ ਚੱਲੇ ਆ। ਵਡੇਰਾ ਬੰਦਾ ਤੇ ਰੋਟੀ ਅਸੀਂ ਦਿੰਦੇ ਆ, ਬਿਸਤਰਾ ਸਾਡਾ, ਦੁੱਧ ਅਸੀਂ ਦਿੰਦੇ ਆ, ਰੋਟੀ ਦਿੰਦੇ ਆ। ਹਾਂ ਤੇ 2 ਸਾਲ ਤੁਹਾਡੇ ਕੋਲ ਰਿਹਾ ਹੈ, ਸੇਵਾ ਕਰਦੇ ਰਹੇ ਸਹੀ, ਕੱਪੜੇ ਧੋ ਕੇ ਦਿੰਦੇ ਰਹੇ ਸਾਰਾ ਕੁਝ। ਹਾਂ ਅੱਛਾ ਜੀ, ਫਿਰ ਛੱਡ ਕੇ ਆਏ ਸੀ ਉੱਥੇ ਹੈ? ਆ ਫਿਰ ਛੱਡ ਕੇ ਆਏ। ਚਲੋ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਚਲੋ ਜੀ, ਮਿਹਰਬਾਨੀ, ਠੀਕ ਹੈ ਜੀ। ਬਾਬਾ ਜੀ ਸਲਾਮ ਕਹਿਣ ਆਂਦਾ ਥੈਂਕ ਯੂ ਜੀ ਬਾਬਾ ਜੀ, ਤੁਹਾਡਾ ਵੀ Thank ਸ਼ੁਕਰੀਆ you. ਕਰਦਾ। ਬਾਬਾ ਵੀ ਆਂਦਾ ਥੈਂਕ ਯੂ, Thank you. ਬਾਬਾ ਵੀ ਇੰਗਲਿਸ਼ ਬੋਲਦੇ ਕਰਨਾ, ਆਂਦਾ ਥੈਂਕ ਯੂ ਥੈਂਕ ਯੂ। ਚਲੋ ਜੀ, ਠੀਕ ਹੋ ਗਿਆ, ਮਿਹਰਬਾਨੀ ਜੀ। 5-4 ਮਹੀਨਿਆਂ ਨੂੰ ਮਾਰਦੇ ਆ ਜਿਹੜਾ ਬਾਬਾ। ਆਂਦਾ ਮੈਂ 5-4 ਮਹੀਨਿਆਂ ਨੂੰ ਆਉਣਾ ਵਾ ਮਿਲਣ ਤੁਹਾਨੂੰ। ਅੱਛਾ ਆਹੋ ਬਾਬਾ ਦੱਸ ਲਾ ਹੁਣ ਜੇ ਕੋਈ ਸ਼ਾਗ ਮੰਗਾਣੀ ਆ ਬਾਬਾ ਦੱਸ ਦੀ ਕੋਈ ਗੱਲ ਨੀ। ਹਾਂ ਜ਼ਿੰਦਗੀ ਦਾ ਉਹ ਆਵੇ ਕੋਈ ਸ਼ਾਇ ਚਾਹੀਦੀ ਦੱਸ ਦੇ। ਚਾਹੀਦੀ ਮੈਂ ਦੱਸ ਦੇ, ਕੋਈ ਜੁੱਤੀ ਛੁੱਤੀ ਕੋਈ ਸੂਟ ਕੋਈ ਚਾਹੀਦੀ ਦੱਸ ਦੇਵੀਂ। ਮੈਂ ਜਾ ਨਾ ਅੱਲਾ ਦਾ ਦਿੱਤਾ ਤੇ ਸਭ ਕੁਝ ਆਂਦਾ ਅੱਲਾ ਦਿੱਤਾ ਰੱਬ ਸਾਰਾ ਕੁਝ ਦਿੰਦਾ ਹੈ। ਜਾਂਦਾ ਤੇ ਖਾਂਦੇ ਆ ਤੇ ਪੀਂਦੇ ਆ। ਰੱਬ ਤੰਦਰੁਸਤੀ ਦਿਓ ਮੰਗੀ ਦੀ ਹੈ ਰੱਬ ਕੋਲੋਂ। ਅੱਲਾ ਕੋਲੋਂ ਤੰਦਰੁਸਤੀ ਮੰਗੀ ਦੀ ਹੈ। ਸਹੀ ਹੈ, ਸਹੀ। ਤੰਦਰੁਸਤੀ ਦੀ ਕੋਈ ਨਿਮਤ ਨਹੀਂ, ਦੁੱਖ ਦੇ ਕਿਉਂ ਨਾ ਦੂਰ ਜਿਆ। ਹਾਂਜੀ ਹਾਂਜੀ। ਅੱਗੇ ਨਜ਼ਰ ਦੇ ਮਜ਼ਾ ਮਸ਼ੂਕ ਦਾ ਹੈ ਤੇ ਢੋਲ ਸੁਹਾਨ ਦੇ ਦੂਰ ਜਿਆ। ਹਾਂ ਹਾਏ ਹਾਏ ਇਹ ਢੋਲ ਦੂਰ ਦੇ ਸੁਹਾਉਂਦੇ ਨੇ, ਹਾਂ ਤੇ ਮਜ਼ਾ ਮਸ਼ੂਕ ਦਾ ਅੱਗੇ ਨਜ਼ਰ ਦੇ ਹੋਵੇ। ਤੇ ਤੰਦਰੁਸਤੀ ਦੀ ਕੋਈ ਨਿਮਤ ਨਹੀਂ। ਅੱਛਾ, ਭਾਵੇਂ ਤੰਦਰੁਸਤੀ ਕਿੰਨੀਆਂ ਖੁਰਾਕਾਂ ਖਾਏ ਤੇ ਤੰਦਰੁਸਤੀ ਨਾਲ ਕੋਈ ਨਹੀਂ। ਅੱਛਾ ਜੀ। ਕਿਹਾ ਨਾ ਕੋਈ ਜੋ ਬਿਮਾਰੀ ਮਰਜ਼ੀ ਲੱਗੇ ਜਾਂ ਹਾਂਜੀ। ਕੋਈ ਹੋ ਗਿਆ, ਬਿਲਕੁਲ ਤੰਦਰੁਸਤੀ ਹੋਵੇ ਤੇ ਨੂਨ ਮਰਜ਼ ਖਾਂਦਾ ਰਹੇ ਤੇ ਉਹਨੂੰ ਪਰਵਾਹ ਕੋਈ ਨਹੀਂ। ਇੰਜੀ ਇੰਜੀ। ਹਾਂ ਮੈਨੂੰ ਰੱਬ ਤੰਦਰੁਸਤੀ ਦਿੱਤੀ ਹੈ। ਬਾਬਾ ਕਿੰਨੀ ਉਮਰ ਹੋ ਗਈ ਆ ਹੁਣ? ਉਹ ਮੇਰੀ 100 ਤੇ ਟੱਪ ਗਿਆ? 95 ਕੁ ਸਾਲ ਹੋ ਗਏ। ਅੱਛਾ 95 ਸਾਲ ਦਾ ਬਾਪੂ ਸੀ ਆਪਣਾ ਜਿਹੜਾ ਦਲੀਪ ਸਿੰਘ ਪੂਰਾ। 95 ਸਾਲ ਦਾ ਬਾਬਾ। ਹੁਣ ਬਾਬਾ ਵਾਕਈ 90 ਸਾਲ ਦਾ ਸਾਡਾ ਬਾਪੂ ਦਲੀਪ ਸਿੰਘ ਪੂਰਾ ਹੋਇਆ ਜਦੋਂ ਹੋਇਆ। 90 ਸਾਲਾਂ ਦਾ ਹੋ ਕੇ ਪੂਰਾ ਹੋਇਆ ਉਹ। ਤੇ ਬਾਬਾ ਵੀ ਹੋਣ ਵਾਲਾ ਹੁਣ ਤੁਸੀਂ ਚਾਹੁੰਦੇ ਵੀ ਜਾਏ ਮਗਰੇ ਹੀ। ਉਹਨੂੰ 5 ਸਾਲ 4-5 ਸਾਲ ਹੋ ਗਏ ਨੇ ਪੂਰੇ ਹੋਏ ਨੂੰ। ਅੱਛਾ ਅੱਛਾ। ਵਾਕਿਆ ਬਾਬਾ ਦਾ ਹਾਣੀ ਹੈ। ਮੈਂ 95 ਸਾਲ ਉਮਰ ਹੋ ਗਈ। ਹਾਂ ਹਜੇ ਹੋਰ ਕੱਢੇਗਾ ਬਾਬਾ ਕੋ 5 ਸਾਲ। ਨਹੀਂ ਇਹ ਕੋਈ ਪਤਾ ਨਹੀਂ ਮੈਨੂੰ ਤਾਂ ਨਹੀਂ। ਹਾਂਜੀ ਅਗਲੀ ਗੱਲ ਹਾਂਜੀ ਤਾਇਆ ਸਾਡਾ ਉਤਰਾ ਬੜਾ ਹੀ ਦਲੀਪ ਸਿੰਘ ਬੜਾ ਬੰਦੇ ਦੇ ਗਲ ਪੈਣ ਲੱਗਾ ਮਿੰਟ ਲਾਉਂਦਾ ਸੀ। ਆਂਦਾ ਤੇ ਆਹੋ ਦਲੀਪ ਸਿੰਘ ਨਹੀਂ ਮਿੰਟੀ ਲੜ ਪੈਂਦਾ ਸੀ। ਆਹੋ ਇਹ ਉਹਦੇ ਡੰਗਰ ਚਾਰੀਏ ਨਾਰ ਦੇ। ਅੱਛਾ ਹੁਣ ਕਦ ਸੁਣੀ ਹੁਣ ਸਾਧ ਹੁਣ ਗੌਰ ਨਾਲ ਉਹਨੇ ਗੱਲ ਉਹਦੀ ਯਾਦ ਕਰਾਈ ਆ। ਤੇ ਉਹ ਆ ਗਿਆ ਘੋੜੀ ਤੇ। ਉਹਨੂੰ ਮੈਂ ਕਿਹਾ ਦਲੀਪ ਸਿੰਘ ਆਖਿਆ ਹਾਂ। ਤੇ ਮੇਰੇ ਨਾਲ ਦਾ ਸੀ ਇੱਕ ਮੁੰਡਾ। ਮੈਂ ਕਿਹਾ ਇਹਦਾ ਇਹ ਉੱਤੋਂ ਲਮਕਾ ਹੁੰਦਾ ਸੀ, ਚੱਦ ਨੂੰ ਲਮਕਾ ਹੁੰਦੇ ਹਾਂ। ਅੱਛਾ ਉਹ ਖੜਾ ਗਿਆ ਖੋ ਕੇ ਮੁੰਡਾ ਨਾਰ ਦੇ ਵਿੱਚ। ਹਾਂ ਹਾਂ ਉਹ ਫਿਰ ਮਾਰੀ ਛਾਲ ਉਹ ਜਾ ਕੇ ਉਹਨੂੰ ਇੱਕ ਚਪੇੜ ਲਾਈ ਤੇ ਉਹਦੇ ਕੋਲ ਮੁੰਡਾ ਖੋ ਕੇ ਆਂਦਾ। ਉਹਦਾ ਕੱਪੜਾ ਜਿਹੜਾ ਸੀ ਉਹ ਖੋ ਆਂਦਾ ਉਹਦੇ ਕੋਲ। ਤੇ ਇੱਕ ਚੰਦ ਲਾਈ ਉਹਨੂੰ। ਨਾਲੇ ਚੰਡ ਲਾਈ ਤੇਰੇ ਕੋ ਖੋ ਕੇ ਲੈ ਗਿਆ ਸੀ ਉਹ? ਨਹੀਂ ਤੇ ਮੇਰੇ ਨਾਲ ਸੀ ਇੱਕ ਮੁੰਡਾ, ਉਹਦਾ ਖੋ ਕੇ ਲੈ ਗਿਆ। ਇਹਦੇ ਨਾਲ ਕੋ ਹੋਰ ਨਾ ਮੁਸਲਮਾਨਾਂ ਦਾ ਮੁੰਡਾ ਚਰਾਂਡੇ ਮੱਝਾਂ, ਤੇ ਉਧਰੋਂ ਆ ਗਿਆ ਤੁਹਾਡਾ ਤਾਇਆ ਜੀ ਦਲੀਪਾ, ਕੀ ਨਾ ਉਹਦਾ? ਆ ਦਲੀਪ ਸਿੰਘ। ਆਹੋ ਇਹਨਾਂ ਕੋ ਖੋ ਕੇ ਕੋ ਲੈ ਗਿਆ ਨਾ, ਨਹਿਰ ਚ ਵੜ ਗਿਆ ਦੂਸਰੇ ਪਾਸੇ। ਆਂਦਾ ਵੀ ਤੁਹਾਡਾ ਤਾਇਆ ਉਤਰ ਕੇ ਉਹ ਮਗਰ ਗਿਆ, ਨਾਲ ਉਹਦੇ ਚਪੇੜਾਂ ਲਾਈ, ਨਾਲ ਸਾਨੂੰ ਉਹਦੇ ਉਹ ਚੀਜ਼ ਸਾਡੀ ਵਾਪਸ ਲਿਆ ਕੇ ਦਿੱਤੀ। ਬੜੀਆਂ ਕਿ ਚੀਜ਼ਾਂ ਵੱਟਦਾ ਹੁੰਦਾ ਸੀ ਸਾਨੂੰ ਵੀ। ਕਹਿੰਦਾ ਕੁੜੀ ਆਵੇ ਤੇ ਤੁਸੀਂ ਹੈਗਾ ਨਵੇਂ ਮੁੰਡੇ, ਮੈਂ ਹਜੇ ਵੀ ਰੱਪਾ ਤੇ ਦੰਦੀਆਂ ਵੱਢਦਾ ਕਹਿੰਦਾ। ਤੁਸੀਂ ਕਹਿੰਦਾ
ਸ਼ਰਾਫਤ ਜਾਰੀ ਰੱਖਦੇ ਹੋ, ਸ਼ਰਾਫਤ ਨਾ ਰੱਖੋ। ਕੌੜਾ ਸੀ ਸਹੀ ਕੌੜਾ ਹੈ ਸੀ ਹੂੰ। ਚਲੋ ਕੋਈ ਗੱਲ ਨਹੀਂ, ਬੜਾ ਧੰਨਵਾਦ ਹੈ। ਮੈਂ ਭਾਜੀ ਹੁਣ ਤੇ ਆਵਾਂਗਾ ਪੱਕਾ ਜ਼ਰੂਰ, ਬਾਬੇ ਦੇ ਭੈਣ ਦੇ ਜਾਣ ਤੋਂ ਪਹਿਲਾਂ ਆ ਜਾਣਾ ਮੈਂ। ਆਹੋ ਇਹ ਪੂਰਾ ਹੋਣ ਤੋਂ ਪਹਿਲਾਂ ਪਹੁੰਚ ਜਾਈ। ਲਾਗੇ ਹੀ ਲੱਗਾ ਸੀ। ਪੂਰੇ ਹੁੰਦਾ ਕੀ ਪਤਾ ਹੈ? 1 ਮਿੰਟ ਦਾ ਨਹੀਂ ਪਤਾ ਹੈ ਹਾਂ 1 ਮਿੰਟ ਦਾ ਨਹੀਂ ਪਤਾ। ਕਿਦੋਂ ਜਾਂਦੇ ਰਹਿਣਾ ਬਾਬਿਆ ਕੀ ਪਤਾ ਹੈ। ਹਾਂ ਇਹਦੇ ਨਾ ਛੋਟੇ ਨੂੰ ਪਤਾ ਨਾ ਵੱਡੇ ਨੂੰ ਪਤਾ। ਉਂਝ ਕਰਨਾ ਅੱਲਾ ਪਾਕ ਤੇਰੀ ਤੰਦਰੁਸਤੀ ਦੇ ਤੈਨੂੰ। ਬਾਬਾ ਸਾਡਾ ਅੱਜ ਬੈਠਾ ਰਵੇ। ਹਾਂਜੀ ਹਾਂਜੀ ਉਹ ਮੈਂ ਉਹ ਕਹਿੰਦੇ ਬਾਬੇ ਨੂੰ ਅਸੀਂ ਹੱਸਣੇ ਪਏ ਆ, ਪਤਾ ਤੇ ਸਾਡਾ ਕੋਈ ਨਹੀਂ ਕਿਹਨੂੰ ਕਿੰਨੇ ਪਹਿਲਾਂ ਜਾਣਾ ਕਿੰਨੇ ਨਹੀਂ। ਹਾਂ ਹਾਂਜੀ ਕਈ ਜਵਾਨ ਟੁੱਟ ਜਾਂਦੇ, ਕਈ ਜੰਮਦੇ ਟੁੱਟ ਜਾਂਦੇ ਨੇ। ਇਹ ਤੇ ਅੱਧਾ ਦੇ ਕੰਮ ਨੇ। ਚਲੋ ਜੀ ਨਹੀਂ ਮੁਕਾ ਸਾਡਾ ਤਾਇਆ ਹੈ ਵੀ ਬਾਪੂ ਦਲੀਪ ਸਿੰਘ ਦਾ ਭਰਾ ਹੈ, ਤੇ ਸਾਡਾ ਤਾਇਆ ਹੀ ਹੋਇਆ। ਆਂਦਾ ਬਾਪੂ ਦਲੀਪ ਸਿੰਘ ਦਾ ਤੂੰ ਭਰਾ ਹੈ, ਤੇਰੇ ਹਾਂ ਦਾ ਹੀ ਯਾਰ ਬੇਲੀ ਸਿੰਘ ਤੇ ਸਾਡਾ ਵੀ ਤਾਇਆ ਹੀ ਹੈ ਤੂੰ। ਚਲੋ ਉਂਝ ਤਾਇਆ ਤਰ੍ਹਾਂ ਹੀ ਉਂਝ ਹੀ ਉਮਰ ਦਾ ਚ ਹੋਇਆ। ਹਾਂ ਚਲੋ ਤੁਹਾਡੀ ਆਏਗਾ ਨਾ ਮੈਂ ਹੁਣ ਜ਼ਰੂਰ ਆਉਣਾ ਤੈਨੂੰ ਮਿਲਣ ਬਾਬਾ, ਕਹਿੰਦੇ ਮੈਂ ਜ਼ਰੂਰ ਆਣਾ ਚਲੋ ਤੇਰੇ ਪੂਰੇ ਹੋਣ ਤੋਂ ਪਹਿਲਾਂ ਹਾਂ ਕੱਢ ਲਈ ਟਾਈਮ। ਆਹੋ ਉਹ ਨਹੀਂ ਪਤਾ ਕੋਈ ਵੀ ਦਿਨ ਵਿੱਚ ਚੱਲਣਾ ਕਿ ਨਹੀਂ। ਹਾਂ ਅਜੇ ਸਾਡੇ ਕੋਲ ਹੋਏ ਨਾ ਮੁਕਤਾਨ ਹੋਣੇ ਇਸ ਤਰ੍ਹਾਂ ਅੱਜ ਕੱਲ੍ਹ ਕੇ ਡਿੱਗਦੇ ਨੇ। ਚਲੋ ਜੀ ਹਾਂ ਭਾਵ ਪਤਾ 1 ਮਿੰਟ ਉਹ ਕੀ ਪੈਕ ਹੋ ਗਿਆ। ਚਲੋ ਜੀ ਬਾਬੇ ਫਿਰ ਕਰਦੇ ਬਾਏ ਬਾਏ ਬਾਬੇ ਉਧਰ ਚਲੀ ਕੱਟ ਲਗੇ ਕਾਲ। ਬਾਏ ਬਾਏ ਕਰ ਦੇ ਬਾਬਾ ਬਾਬਾ ਜੀ ਕਰ ਦੋ ਥੈਂਕ ਯੂ। ਥੈਂਕ ਯੂ ਬਾਬਾ ਫਿਰ ਨਾ ਥੈਂਕ ਯੂ। ਹਾਂ ਸ਼ੁਕਰੀਆ। ਚੰਗਾ ਜੀ ਖੁਸ਼ ਹੋ ਗਏ ਥੈਂਕ ਯੂ ਜੀ ਬਾਬਾ।